ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਨਸ਼ਾ ਤਸਕਰਾਂ ਦੇ ਹਮਾਇਤੀਆਂ ਦੀ। ਹੁਣ ਕਹਿੰਦੇ ਇਹਨਾਂ ਦਾ ਦੋਗਲਾ ਅਵਾਰਡ ਦੇ ਨਾਲ ਮਾਣ-ਤਾਣ ਹੋਊਗਾ ਜੀ। ਬਿਲਕੁਲ ਜੀ, ਪੰਜਾਬ 'ਚ ਨਸ਼ਾ ਤਸਕਰੀ ਨੂੰ ਲੈ ਕੇ, ਨਸ਼ੇ ਦੀ ਸਪਲਾਈ ਨੂੰ ਲੈ ਕੇ ਇੱਕ ਲੰਬੀ ਜੰਗ ਸ਼ੁਰੂ ਹੁੰਦੀ ਜਾ ਰਹੀ ਆ ਜੀ। ਪ੍ਰਵੀਨ ਜੀ, ਮੁੰਡੇ ਦੇ ਸਿਰਿੰਜ ਲੱਗੀ ਆ, ਮੁੰਡੇ ਨੇ ਚਿੱਟਾ ਲਿਆ, ਗੋਲੀਆਂ ਦੇ ਪੱਤੇ ਮਿਲੇ, ਇਹ ਸਾਰਾ ਕੁਝ ਕੋਈ ਵੀ ਘਰੇ ਨਹੀਂ ਬਣਾਉਂਦਾ, ਕੋਈ ਤਾਂ ਸਪਲਾਈ ਕਰਦਾ ਨਾ। ਹਾਂਜੀ, ਬਿਲਕੁਲ ਸਹੀ ਹੈ। ਤੇ ਉਹ ਨਸ਼ਾ ਤਸਕਰਾਂ ਦੀ ਜੇ ਹਮਾਇਤ ਸਾਡੇ ਸਿਆਸੀ ਲੀਡਰ ਕਰਨਗੇ, ਸੰਸਥਾਵਾਂ ਕਰਨਗੀਆਂ, ਮੌਤਵਰ ਸ਼ਖਸੀਅਤਾਂ ਕਰਨਗੀਆਂ ਪਿੰਡਾਂ ਸ਼ਹਿਰਾਂ ਕਸਬਿਆਂ ਦੀਆਂ, ਫਿਰ ਦੱਸੋ ਕੀ ਬਣੂਗਾ। ਨਸ਼ਾ ਤਸਕਰ ਨੂੰ ਜੇ ਪੁਲਿਸ ਚੱਕ ਵੀ ਲਵੇ ਜੀ, ਪਹਿਲਾਂ ਤਾਂ ਬੜੇ ਨੂੰ ਚੱਕਦੀ ਨਹੀਂ। ਹਾਂਜੀ, ਜੇ ਬੜੇ ਨੂੰ ਜਾਂ ਉਹਦੇ ਕਿਸੇ ਪਿਆਦੇ ਨੂੰ ਚੱਕ ਲਵੇ ਤਾਂ ਪਿੰਡ ਦਾ ਸਰਪੰਚ, ਲੰਬੜਦਾਰ, ਗਵਾਂਢੀ ਪਿੰਡ ਦਾ ਕੋਈ ਸਰਪੰਚ, ਪੰਚ, ਲੰਬੜਦਾਰ, ਕੋਈ MC, ਕੋਈ MLA ਦਾ PA CA ਅਸਲੀ ਨਕਲੀ, ਉਹ ਜਦੇ ਥਾਣੇਦਾਰ ਸਾਹਮਣੇ ਕੁਰਸੀ ਲਾ ਕੇ ਬਹਿ ਜਾਂਦਾ ਕਿ ਛੱਡੋ ਜੀ ਤੁਸੀਂ, ਮੈਂ ਹੈਗਾ, ਬਸ ਆਪਾਂ ਬਾਅਦ ਚੋਂ ਬਹਿਲਾਂਗੇ, ਆਪਾਂ ਬਾਅਦ ਚੋਂ ਮਿਲਾਂਗੇ। ਸਹੀ ਹੈ। ਸੋ ਰੇਟ ਉਹਨਾਂ ਦੇ ਬਿਨਾਂ ਬੋਲੇ ਤੈਅ ਹੁੰਦੇ ਨੇ। ਪ੍ਰਵੀਨ ਜੀ, ਥਾਣਿਆਂ 'ਚ ਤਾਂ ਰੇਟ ਇਸ ਗੱਲ ਦੇ ਵੀ ਚੱਲਦੇ ਨੇ ਕਿ ਚਾਹ ਦਾ ਕੱਪ ਇੱਕ ਇਕੱਲੇ ਜਿਹੜਾ ਬੰਦਾ ਆਇਆ ਉਹਦੇ ਲਈ ਮੰਗਾਇਆ ਕਿ ਦੋਵਾਂ ਲਈ ਮੰਗਾਇਆ। ਅੱਛਾ। ਜੇ ਆਏ ਇਕੱਲੇ ਬੰਦੇ ਲਈ ਮੰਗਾਇਆ, ਚਾਹ ਦਾ ਇੱਕ ਕੱਪ ਮੰਗਾਇਆ, ਤਾਂ ਇਹਦਾ ਮਤਲਬ ਉਹਨੂੰ ਰੇਟ ਦੱਸਤਾ ਕਿ ਰੇਟ ਇੰਨਾ ਹੈ। ਠੀਕ ਹੈ। ਤੇ ਜੇ ਦੋਵਾਂ ਲਈ ਮੰਗਾਇਆ ਤਾਂ ਉਹਦਾ ਮਤਲਬ ਹੁੰਦਾ ਕਿ ਅੱਧਾ ਅੱਧਾ, ਜਿੰਨਾ ਲਏਗਾ ਅੱਧਾ ਤੇਰਾ ਅੱਧਾ ਮੇਰਾ। ਕੋਡਵਰਡ ਹੈ। ਸੋ ਇਹ 2/3 ਕਰ ਲੈ, 1/3 ਕਰ ਲੈ ਚਾਹ ਦੇ ਕੱਪ, ਇਹਦੇ ਵੀ ਅੱਗੇ ਕੋਡਵਰਡ ਨੇ, ਸਭ ਕੋਡਵਰਡ ਨੇ। ਠੀਕ ਹੈ। ਸੋ ਇਸ ਲਈ ਜਿਹੜੇ ਇਹੋ ਜਿਹੇ ਨਸ਼ਾ ਤਸਕਰਾਂ ਦੇ ਹਮਾਇਤੀ ਥਾਣਿਆਂ 'ਚ ਜਾ ਕੇ ਬਹਿੰਦੇ ਨੇ, ਹੁਣ ਉਹਨਾਂ ਦੇ ਖਿਲਾਫ ਵੀ ਮੁਹਿੰਮ ਖੜੀ ਹੋ ਗਈ ਜੀ। ਪਟਿਆਲਾ ਖੇਤਰ ਦੇ ਵਿੱਚ ਇੱਕ ਪਿੰਡ ਦੇ ਵਿੱਚ ਆਲੇ ਦੁਆਲੇ ਦੇ 10-12 ਪਿੰਡਾਂ ਦੇ 500 ਤੋਂ ਵੱਧ ਨੌਜਵਾਨ ਬਿਨਾਂ ਸਿੱਧੀ ਕਿਸੇ ਧਿਰ ਦੇ ਝੰਡੇ ਥੱਲੇ ਆਪ ਮਹਾਰੇ ਇਕੱਠੇ ਹੋ ਕੇ ਇੱਕ ਕਮੇਟੀ ਦੇ ਰੂਪ 'ਚ ਵਿਚਰੇ। ਠੀਕ ਹੈ। ਇੱਕ ਪਿੰਡ ਦੇ ਵਿੱਚ ਉਹਨਾਂ ਨੇ ਮਾਰਚ ਕੱਢਿਆ। ਨੌਜਵਾਨਾਂ ਦੇ ਮੁਰਲੀ ਕਤਾਰ 'ਚ ਤੁਰ ਰਹੇ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਟਰਾਫੀਆਂ ਸੀ ਜੀ, ਮੋਮੈਂਟੋ ਸੀ, ਤੇ ਉਹਨਾਂ ਮੋਮੈਂਟੋਆਂ ਦੇ ਵੱਡਿਆਂ ਕਰਕੇ ਲਿਖਿਆ ਸੀ ਦੋਗਲਾ ਅਵਾਰਡ। ਅੱਛਾ। ਦੋਗਲਾ ਟਰਾਫੀ। ਕਹਿੰਦੇ ਜੀ ਇਹ ਨਸ਼ਾ ਤਸਕਰਾਂ ਲਈ ਅਸੀਂ ਤਿਆਰ ਕਰਾਈਆਂ ਨੇ, ਜਿਹੜੇ ਨਸ਼ਾ ਤਸਕਰਾਂ ਦੇ ਹਮਾਇਤੀ ਜਾਂਦੇ ਨੇ ਥਾਣਿਆਂ ਕਚਹਿਰੀਆਂ 'ਚ, ਉਹਨਾਂ ਨੂੰ ਛਡਾਉਣ ਬਚਾਉਣ, ਉਹਨਾਂ ਨੂੰ ਦੇ ਕੇ ਮਾਣ ਤਾਣ ਕਰਾਂਗੇ ਉਹਨਾਂ ਦਾ। ਨਸ਼ਾ ਕਰਨ ਵਾਲਿਆਂ ਨੂੰ ਨਸ਼ੇ ਤੋਂ ਛਡਾਉਣਾ ਜੀ, ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਅੰਦਰ ਫੜਾਉਣਾ, ਤੇ ਨਸ਼ਾ ਤਸਕਰੀ ਦੇ ਹਮਾਇਤੀਆਂ ਨੂੰ ਅਵਾਰਡ ਦੇ ਕੇ ਮਾਣ ਤਾਣ ਦੇਣਾ। ਕਹਿੰਦੇ ਜੀ ਆਹ ਟੀਚਾ ਬਣਾ ਲਿਆ, ਇਹ ਟਰਾਫੀਆਂ ਉਹਨਾਂ ਲਈ ਤਿਆਰ ਕੀਤੀਆਂ, ਇਹ ਤੋਂ ਵੱਧ ਹੋਰ ਚਪੇੜਾਂ ਕੀ ਹੋ ਸਕਦੀਆਂ। ਤੇ ਜੇ ਹਲੇ ਵੀ ਸਾਡੇ ਅਖੌਤੀ ਸਿਆਸੀ ਲੀਡਰਾਂ ਨੂੰ, ਆਪਣੇ ਆਪ ਨੂੰ ਚਹੇਤਿਆਂ ਨੂੰ, ਇਹਨਾਂ ਨੂੰ ਅਖੌਤੀਆਂ ਨੂੰ ਸ਼ਰਮ ਨਾ ਆਵੇ ਤਾਂ ਲੱਖ ਲਾਹਨਤ। ਦੂਸਰੇ ਪਾਸੇ ਇਸੇ ਤਰ੍ਹਾਂ ਕੱਲ ਸੰਗਰੂਰ ਦੇ ਇੱਕ ਪਿੰਡ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਦੇ ਬੈਨਰ ਹੇਠ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ। ਠੀਕ ਹੈ। ਤੇ ਉਹਨਾਂ ਨੇ ਮਾਰਚ ਕੱਢਿਆ, ਤੇ ਉਹ ਕਹਿੰਦੇ ਜੀ ਇਹ ਮਾਰਚ ਅਸੀਂ ਹੁਣ ਪਿੰਡ ਪਿੰਡ ਕੱਢਾਂਗੇ, ਗਲੀ ਗਲੀ ਜਾਵਾਂਗੇ, ਤੇ 6 ਤਰੀਕ ਨੂੰ ਅਸੀਂ DC ਦਫ਼ਤਰਾਂ ਤੇ ਇਸੇ ਮਸਲੇ ਤੇ ਧਰਨਾ ਲਾਵਾਂਗੇ। ਉਧਰ ਇਹ ਤੋਂ ਪਹਿਲਾਂ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ, ਪੰਜਾਬ ਦੇ ਹੜ੍ਹਾਂ ਦੇ ਮਸਲੇ ਤੇ, ਪੰਜਾਬ ਦੀ ਜਵਾਨੀ ਦੇ ਮਸਲੇ ਤੇ ਰਾਜਿਆਲਾ ਵਾਲੀ ਭਾਰਤੀ ਕਿਸਾਨ ਯੂਨੀਅਨ ਕਹਿ ਚੁੱਕਿਆ ਕਿ ਅਸੀਂ 4 ਤਰੀਕ ਨੂੰ DC ਦਫ਼ਤਰਾਂ ਦੇ ਧਰਨੇ ਲਾਵਾਂਗੇ, ਤੇ 9 ਤਰੀਕ ਨੂੰ 9 ਸਤੰਬਰ ਨੂੰ ਅਸੀਂ ਚੰਡੀਗੜ੍ਹ 'ਚ ਸਰਬ ਪਾਰਟੀ ਮੀਟਿੰਗ, ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸੱਦੇ ਨੇ। ਰਾਜਿਆਲ ਤੇ ਉਹਨਾਂ ਦੇ ਨਾਲ 4-5 ਜਥੇਬੰਦੀਆਂ ਦਾ ਗਰੁੱਪ ਆ ਉਹ ਕਹਿੰਦੇ ਜੀ ਅਸੀਂ ਸਾਰੀਆਂ ਪਾਰਟੀਆਂ, ਸੋ ਚਾਹੇ ਉਹ 4 ਸਤੰਬਰ ਹੋਵੇ, ਚਾਹੇ ਉਹ 6 ਸਤੰਬਰ ਅਗਰਾਹਾਂ ਵਾਲੀ ਹੋਵੇ, ਤੇ ਚਾਹੇ 9 ਸਤੰਬਰ ਨੂੰ ਸਰਬ ਪਾਰਟੀ ਮੀਟਿੰਗ ਹੋਵੇ। ਸੋ ਇੱਕ ਪਾਸੇ ਉਹ, ਦੂਏ ਪਾਸੇ ਪਿੰਡਾਂ ਗਲੀਆਂ ਮੁਹੱਲਿਆਂ 'ਚ ਜਿਹੜੀਆਂ ਕਮੇਟੀਆਂ ਬਣ ਕੇ ਆਪ ਮੁਹਾਰੇ ਲੋਕ ਨਿਕਲਣ ਲੱਗੇ ਨੇ। ਹੁਣ ਨਸ਼ਾ ਕਰਨ ਵਾਲੇ ਵੀ, ਨਸ਼ਾ ਵੇਚਣ ਵਾਲੇ ਵੀ, ਤੇ ਨਸ਼ਾ ਤਸਕਰਾਂ ਦੇ ਹਮਾਇਤੀ ਵੀ ਸੁਚੇਤ ਹੋ ਜਾਣ, ਕਿ ਨਹੀਂ ਤਾਂ ਫਿਰ ਇਨਾਮਾਂ ਦੇ ਹਾਰ ਪੈਣਗੇ। ਪਿੰਡਾਂ ਦੇ ਵਿੱਚ ਨਾ ਸ਼ਰਮਾ ਜੀ, ਕਈ ਲੋਕ ਐਸੇ ਵੇਖੇ, ਪਹਿਲਾਂ ਤਾਂ ਨਸ਼ਾ ਛਡਾਊ ਜਿਹੜੇ ਕੈਂਪ ਲੱਗਦੇ ਆ, ਤੇ ਉੱਥੇ ਭਾਸ਼ਣ ਦੇ ਕੇ ਆਉਂਦੇ ਆ ਕਿ ਭਾਈ ਨਸ਼ਾ ਮਾੜੀ ਚੀਜ਼ ਆ, ਸਾਡੇ ਸਮਾਜ ਦੇ ਲਈ ਕੋਹੜ ਆ ਨਾ, ਤੁਹਾਨੂੰ ਪਤਾ ਹੀ ਹੈ, ਭਾਸ਼ਣ ਵੀ ਲੰਮੇ ਹੁੰਦੇ ਅੱਜ ਕੱਲ। ਤੇ ਫਿਰ ਚੌਥੇ ਪੰਜਵੇਂ ਦਿਨ ਵੇਹਣੇ ਆ ਵੀ ਉਹ ਕਦੇ ਕਿਸੇ ਥਾਣੇ ਬੈਠੇ ਹੁੰਦੇ, ਕਦੇ ਕਿਸੇ ਤਹਿਸੀਲ 'ਚ, ਉੱਥੇ ਜਾ ਕੇ ਪਤਾ ਲੱਗਦਾ ਕਿ ਬਈ ਆ ਮਾੜੀ ਜੀ ਜ਼ਮੀਨ ਦੀ ਫਰਦ ਜੀ ਚਾਹੀਦੀ ਹੈ, ਜਮਾਬੰਦੀ ਲਵਾਉਣ ਆਏ ਸੀ, ਫਲਾਨੇ ਬੰਦੇ ਦੀ ਜ਼ਮਾਨਤ ਜੀ ਕਰਾਉਣੀ ਹੈ ਮਾੜੀ ਜੀ। ਤੇ ਉਹ ਵੇਖ ਲਓ ਵੀ ਹੁਣ ਤੰਦ ਕਿੱਥੇ ਜਾ ਕੇ ਜੁੜਦੀ ਹੈ। ਜੇਕਰ ਬੰਦਾ ਸ਼ਰੀਫ ਹੋਵੇ ਤਾਂ ਉਹਦੀ ਜ਼ਮਾਨਤ ਕਈ ਵਾਰੀ ਆਲਾ ਦੁਆਲਾ ਨੋਰਮਲੀ ਬੰਦੇ ਦੇ ਦਿੰਦੇ ਆ। ਪਹਿਲੀ ਗੱਲ ਤਾਂ ਸ਼ਰੀਫ ਬੰਦਾ ਫਸਦਾ ਹੀ ਕਿਤੇ ਨਹੀਂ, ਜੇ ਫਸਾ ਵੀ ਦਿੱਤਾ ਜਾਵੇ ਤਾਂ ਲੋਕ ਕਢਾ ਲੈਂਦੇ, ਮੋਤਬਰ ਬੰਦੇ।
ਪਰ ਇਹੋ ਜਿਹੇ ਬੰਦਿਆਂ ਲਈ ਜ਼ਮਾਨਤ ਦਾ ਪ੍ਰਬੰਧ ਉਹੀ ਕਰਦਾ ਜਿਹੜੇ ਸਟੇਜਾਂ ਤੇ ਆ ਕੇ ਬੋਲਦੇ ਆ। ਸੋ ਇਹ ਮੇਰੇ ਖਿਆਲ ਨਾਲ ਤਾਂ ਸਹੀ ਮਾਣ-ਤਾਣ ਹੈ, ਇਹ ਦੋਗਲਾ ਅਵਾਰਡ ਹੈ। ਬਿਲਕੁਲ ਬਿਲਕੁਲ ਬਿਲਕੁਲ। ਕਿਉਂਕਿ ਹੁਣ ਉਹ ਜਿਹੜੀ ਦੂਜੀ ਗੱਲ ਸੀ ਨਾ ਸ਼ਰਮਾ ਜੀ ਕੁੱਟਣ ਕਟਾਉਣ ਵਾਲੀ, ਪਿੰਡਾਂ 'ਚ ਨਾਕੇ ਲਾਉਣ ਵਾਲੀ, ਉਹ ਤਾਂ ਹੋ ਗਈ ਫਲੋਪ। ਹੁਣ ਤਾਂ ਅਖਲਾਕੀ ਤੌਰ ਤੇ ਕੋਈ ਬੰਦਾ ਇਹਨਾਂ ਚੀਜ਼ਾਂ ਤੋਂ ਕਿਨਾਰਾ ਕਰ ਲੇ ਤਾਂ ਕਰ ਲੇ, ਕਿਸੇ ਦੀ ਜ਼ਮੀਰ ਜਾਗ ਪਵੇ ਤਾਂ।